ਇੱਕ ਜਿਹੜੀ ਆਈ ਥਿੰਕ ਅਹਿਮ ਖਬਰ ਆ, ਸਾਰੇ ਸਿੱਖਾਂ ਨੂੰ ਇਸ ਦੇ ਉੱਤੇ ਧਿਆਨ ਦੇਣ ਦੀ ਜਿਹੜੀ ਉਹ ਜ਼ਰੂਰਤ ਆ। ਤੁਲਸੀ ਗਾਬੜ ਜਿਹੜੀ ਕਿ ਅਮਰੀਕਾ ਦੀ ਹੁਣ ਇੰਟੈਲੀਜੈਂਸ ਡਾਇਰੈਕਟਰ ਆ, ਉਹ ਦਿੱਲੀ ਦੇ ਵਿੱਚ ਗਈ ਹੋਈ ਆ। ਉੱਥੇ ਅਜੀਤ ਡੋਵਲ ਦੇ ਨਾਲ, ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਹੋਈ ਆ। ਉਹਨਾਂ ਦਾ ਇੱਕ ਜਿਹੜਾ ਬਿਆਨ ਆ ਉਹ ਧਿਆਨ ਇਸ ਗੱਲੋਂ ਮੰਗਦਾ ਆ। ਉਹਨਾਂ ਨੇ ਬੰਗਲਾਦੇਸ਼ ਨੂੰ ਲੈ ਕੇ ਇਹ ਬਿਆਨ ਦਿੱਤਾ ਆ ਵੀ ਉੱਥੇ ਜਿਹੜੇ ਮਾਈਨੋਰਟੀਜ਼ ਦੀ ਤੇ ਹਿੰਦੂਆਂ ਦੀ ਜਿਹੜੀ ਕਤਲੋਗਾਰਤ ਕਹਿੰਦੇ ਹੋਈ ਆ, ਉਸ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਬਹੁਤ ਚਿੰਤਤ ਜਿਹੜਾ ਉਹ ਹੈਗਾ ਆ। ਉੱਦਾਂ ਜਿਹੜਾ 43 ਮੁਲਕਾਂ ਦੀ ਜਿਹੜੀ ਸੂਚੀ ਜਾਰੀ ਕੀਤੀ, ਉਹਦੇ ਵਿੱਚ ਬੰਗਲਾਦੇਸ਼ ਦੇ ਉੱਤੇ ਉਹਨਾਂ ਨੇ ਕਿਸੇ ਤਰੀਕੇ ਦੀ ਰੋਕ ਉਹਨਾਂ ਨੇ ਨਹੀਂ ਲਗਾਈ ਹੈਗੀ। ਉਧਰ ਜਦ ਮੁਲਾਕਾਤ ਹੋਈ ਆ ਮੋਦੀ ਦੀ ਤੇ ਤੁਲਸੀ ਗਾਬੜ ਦੀ, ਮੋਦੀ ਹੁਣਾਂ ਨੇ ਜਿਹੜਾ ਗੰਗਾ ਦਾ ਜਲ ਆ ਉਹ ਜਿਹੜੇ ਕੁੰਭ ਤੋਂ ਜਿਹੜਾ ਲਿਆ ਕੇ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਨੂੰ ਦਿੱਤਾ ਆ। ਸੋ ਇਹ ਜਿਹੜਾ ਬਿਆਨ ਆ ਨਾ, ਇਹ ਜ਼ਰੂਰ ਧਿਆਨ ਮੰਗਦਾ ਹੈਗਾ ਆ। ਕਿੱਥੇ ਅਮਰੀਕਾ ਇਹ ਕਹਿੰਦਾ ਸੀਗਾ ਵੀ ਭਾਰਤ ਵਿੱਚ ਜਿਹੜੇ ਮਾਈਨੋਰਟੀਜ਼ ਦੇ ਨਾਲ ਧੱਕਾ ਹੋ ਰਿਹਾ ਆ, ਉਸ ਨੂੰ ਲੈ ਕੇ ਵੀ ਉਹ ਚਿੰਤਤ ਆ। ਪਰ ਹੁਣ ਬੰਗਲਾਦੇਸ਼ ਦੇ ਵਿੱਚ ਜਿਹੜੀ ਚਿੰਤਾ ਉਹਨਾਂ ਨੇ ਜਿਹੜੀ ਉਹ ਪ੍ਰਗਟਾਈ ਆ, ਇਹ ਦੇਖਣ ਵਾਲੀਆਂ ਗੱਲਾਂ। ਪਾਲਿਸੀ ਸ਼ਿਫਟ ਕੀ ਵਾਕਿਆ ਹੋ ਚੁੱਕੀ ਆ, ਹੋ ਰਹੀ ਆ ਕੀ, ਜਿਹੜੀ ਉਹ ਦੇਖਣ ਵਾਲੀ ਗੱਲ ਆ। ਉੱਥੋਂ ਬਾਅਦ ਦੇ ਵਿੱਚ ਜਿਹੜੇ ਬਹੁਤ ਸਾਰੇ ਇਦਾਂ ਦੇ ਟਵੀਟ ਵੀ ਹਰਜੋਤ ਸਿੰਘ ਜੀ ਇੰਡੀਅਨ ਅਧਿਕਾਰੀਆਂ ਦੇ ਜਿਹੜੇ ਆਏ, ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਇੰਟੈਲੀਜੈਂਸ ਡਾਇਰੈਕਟਰ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਕਿਹਾ, ਉਹਨਾਂ ਨੇ ਇਹ ਸ਼ਬਦ ਵਰਤੇ ਵੀ ਖਾਲਿਸਤਾਨੀਆਂ ਨੂੰ ਵਾਈਟ ਹਾਊਸ ਦੇ ਵਿੱਚ ਬੁਲਾ ਕੇ ਬਰੀਫਿੰਗਸ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਰਹੀਆਂ, ਅਸੀਂ ਇਸ ਚੀਜ਼ ਦੇ ਉਲਟਾਂ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਲੈ ਕੇ ਕਿੱਧਰ ਨੂੰ ਜਿਹੜੀ ਚਰਚਾ ਚੱਲੂਗੀ, ਇਹ ਦੇਖਣ ਵਾਲੀ ਗੱਲ ਆ। ਉਹਨਾਂ ਦਾ ਸੰਦਰਭ ਇਹੀ ਸੀਗਾ ਵੀ ਜਿਹੜਾ ਬਾਈਡਨ ਪ੍ਰਸ਼ਾਸਨ ਦੇ ਕਾਰਜਕਾਲ ਦੇ ਦੌਰਾਨ ਜਦ ਆਪਾਂ ਦੇਖਿਆ ਸੀਗਾ ਵੀ ਸਿੱਖ ਫਾਰ ਜਸਟਿਸ ਵਾਲੇ ਜਾਂਦੇ ਸੀਗੇ ਉੱਥੇ, ਪੰਨੂ ਹੁਣੀ ਤੇ ਹੋਰ ਉਹਨਾਂ ਦੀ ਜਿਹੜੀਆਂ ਟੀਮ ਵਾਲਿਆਂ ਦੇ ਨਾਲ ਗੱਲਬਾਤ ਅਕਸਰ ਹੁੰਦੀ ਸੀ। ਉਹ ਤਾਂ ਪੰਨੂ ਹੁਣੀ ਟਰੰਪ ਹੁਣਾਂ ਦੇ ਉਹਦੇ ਸਹੁੰ ਚੁੱਕ ਸਮਾਗਮ ਦੀ ਇੱਕ ਜਿਹੜੀ ਲਿਬਰਟੀ ਬਾਲ ਦੇ ਵਿੱਚ ਵੀ ਸ਼ਾਇਦ ਉੱਥੇ ਉਹਨਾਂ ਨੇ ਜਿਹੜੀ ਉਹ ਉੱਥੇ ਗਏ ਸੀ, ਸ਼ਿਰਕਤ ਜਿਹੜੀ ਉਹ ਕੀਤੀ ਸੀ। ਕੱਲ ਉਹਨਾਂ ਨੇ ਇੱਕ ਉਹ ਜਿਹੜੀ ਵੀਡੀਓ ਵੀ ਜਿਹੜੀ ਉਹ ਜਾਰੀ ਕੀਤੀ ਹੈ ਕੱਲ ਪਰਸੋਂ ਦੀ, ਵੀ ਜਿਹੜਾ ਚੱਠੀ ਸਿੰਘਪੁਰਾ ਦੇ ਵਿੱਚ ਜੋ ਕਾਂਡ ਹੋਇਆ ਆ, ਜੋ ਕਤਲੇਆਮ ਹੋਇਆ ਆ, ਉਹ ਕਿਹਨਾਂ ਦਾ ਕਰਾਇਆ ਆ, ਤੇ ਉਹ ਬੰਦਾ ਜਿਹੜਾ ਇਨਵੋਲਵ ਸੀਗਾ ਉਹ ਆਪ ਆ ਕੇ ਜਿਹੜਾ ਉਹ ਦੱਸ ਰਿਹਾ ਹੈਗਾ ਆ। ਸੋ ਕਾਫੀ ਕੁਝ ਅਨਫੋਲਡ ਹੋ ਰਿਹਾ ਆ। ਸਿੱਖਾਂ ਨੂੰ ਬਹੁਤ ਜ਼ਿਆਦਾ ਅਲਰਟ ਰਹਿਣ ਦੀ ਜਿਹੜੀ ਉਹ ਜ਼ਰੂਰਤ ਆ। ਕਿਹਦੇ ਨਾਲ ਸਮਝੌਤਾ ਹੁੰਦਾ ਆ, ਕੌਣ ਕਿਹਦੀਆਂ ਦੇ ਨਾਲ, ਇੱਕ ਮੁਲਕ ਕਿੱਦਾਂ ਉਹਨਾਂ ਨੂੰ ਦੇਖਦਾ ਆ। ਉਹ ਇੰਡੀਆ ਦੇ ਨਾਲ ਹੱਥ ਮਿਲਾਉਣਗੇ, ਸਿੱਖਾਂ ਦੀ ਗੱਲ ਦੀ ਬਾਤ ਜਿਹੜੀ ਉਹ ਪਾਉਣਗੇ, ਕਿਵੇਂ ਹੋਊਗਾ? ਚੀਜ਼ਾਂ ਹੌਲੀ ਹੌਲੀ ਚੇਂਜ ਹੁੰਦੀਆਂ ਨੇ, ਹੋ ਰਹੀਆਂ ਨੇ, ਜਾਂ ਇਹ ਆਪਾਂ ਨੂੰ ਇੱਕ ਬਾਹਰੋਂ ਸਿਰਫ ਤੇ ਸਿਰਫ ਇਹ ਦਿਖਾਵੇ ਦੇ ਤੌਰ ਦੇ ਉੱਤੇ ਤੁਲਸੀ ਗਾਬੜ ਦਾ ਇਹ ਬਿਆਨ ਆ ਜਿਹੜਾ ਬੰਗਲਾਦੇਸ਼ ਨੂੰ ਲੈ ਕੇ ਉਹ ਕੀਤਾ ਆ। ਪਰ ਆਪਾਂ ਨੂੰ ਇਹ ਵੀ ਜਿਹੜਾ ਨਾਲ ਹੀ ਜਾਣਨਾ ਜਿਹੜਾ ਉਹ ਜ਼ਰੂਰੀ ਆ ਵੀ ਤੁਲਸੀ ਗਾਬੜ ਇੱਕ ਸੌਫਟ ਕਾਰਨਰ ਰੱਖਦੀ ਆ ਮੋਦੀ ਹੁਣਾਂ ਦੇ ਹੱਕ ਦੇ ਵਿੱਚ। ਉਹਨਾਂ ਦਾ RS ਦੇ ਨਾਲ ਜੁੜਨਾ ਜਾਂ ਮੋਦੀ ਦੇ ਨਾਲ ਜਿਹੜਾ ਉਹਨਾਂ ਦਾ ਫਰੈਂਡਸ਼ਿਪ ਜਿਹੜੀ ਇੱਕ ਹਿਸਾਬ ਦੇ ਨਾਲ ਹੋਣੀ ਆ, ਉਹ ਵੀ ਕਈ ਤਰੀਕੇ ਦੇ ਨਾਲ ਸਿੱਖਾਂ ਨੂੰ ਉਸ ਦੇ ਵੀ ਵਿਚਾਰ ਕਰਨਾ ਚਾਹੀਦੀ ਆ। ਇੱਕ ਜਣਾ ਤਾਂ ਚਲੋ ਕੀ ਕਰ ਸਕਦਾ ਉਹ ਇੱਕ ਡਿਫਰੈਂਟ ਗੱਲ ਆ, ਪਰ ਆਪਣੇ ਜਿੰਨੇ ਵੀ ਤੁਹਾਡੇ ਉੱਥੇ ਲਿੰਕਸ ਹੈਗੇ ਨੇ ਉਹਨਾਂ ਨੂੰ ਜ਼ਰੂਰ ਐਕਟੀਵੇਟ ਕਰਕੇ ਇਸ ਚੀਜ਼ ਦੀ ਜਿਹੜੀ ਗੱਲ ਨੂੰ ਬਰਕਰਾਰ ਕਰਕੇ ਰੱਖਣਾ ਚਾਹੀਦਾ ਆ ਵੀ ਜੋ ਭਾਰਤ ਵਿੱਚ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਆ, ਧੱਕਾ ਹੁੰਦਾ ਆ ਤੇ ਧੱਕਾ ਹੋਇਆ ਆ, ਵੀ ਉਸ ਦੇ ਬਾਰੇ ਜਿਹੜਾ ਉਹ ਪਤਾ ਰਵੇ। ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਪਾਸਾ ਜਿਹੜਾ ਉਹ ਪਲਟ ਜਾਵੇ ਤੇ ਆਪਾਂ ਬਾਅਦ ਚ ਵੇਂਦੇ ਰਹਿ ਜਾਈਏ ਵੀ ਪਿੱਛੇ ਕਿਹੜੇ ਜਿਹੜੇ ਸਮਝੌਤੇ ਹੋ ਗਏ ਆ। ਜਿੰਨੀਆਂ ਵੀ ਕਾਕਸਿਸ ਬਣੀਆਂ ਨੇ, ਜਿੰਨੇ ਵੀ ਤੁਹਾਡੇ ਇਲੈਕਟਿਡ ਅਫੀਸ਼ੀਅਲਸ ਨੂੰ ਤੁਸੀਂ ਜਾਣਦੇ ਆ, ਗੱਲਬਾਤ ਕਰਦੇ ਆ, ਉਹਨਾਂ ਦੇ ਕੰਨਾਂ ਤਾਈਂ ਜਿਹੜੀ ਗੱਲ ਆ ਉਹ ਜ਼ਰੂਰ ਤੁਹਾਨੂੰ ਪਹੁੰਚਾਉਣ ਦੀ ਜ਼ਰੂਰਤ। ਇੰਡੀਆ ਦਾ ਮੀਡੀਆ ਜਿਹੜਾ ਗੋਦੀ ਮੀਡੀਆ ਆ, ਝੂਠ ਬੜਾ ਫੈਲਾਉਂਦਾ, ਉਹ ਆਪਾਂ ਨੂੰ ਪਤਾ ਹੀ ਆ। ਕਿੱਡੀ ਇੱਕ ਡੂੰਘੀ ਇਹ ਗੱਲਬਾਤ ਸੀਗੀ, ਤੁਸੀਂ ਅੰਦਾਜ਼ਾ ਲਾ ਸਕਦੇ ਆ। ਤੁਲਸੀ ਗਾਬੜ ਦੇ ਨਾਲ ਦੋ ਬੰਦੇ ਗਏ, ਦੋਵਾਂ ਚੋਂ ਇੱਕ ਵੀ ਸ਼ਾਇਦ ਮੈਨੂੰ ਲੱਗਦਾ ਵੀ ਭਾਰਤੀ ਮੂਲ ਦਾ ਸੀ। ਇੱਕ ਟੇਬਲ ਤੇ ਉਹ 3 ਜਣੇ ਬੈਠੇ ਆ ਤੇ ਦੂਜੇ ਪਾਸੇ ਇੰਡੀਆ ਦੇ ਜਿਹੜੇ ਡਿਫੈਂਸ ਮਿਨਿਸਟਰ ਆ ਰਾਜਨਾਥ ਸਿੰਘ, ਜਾਂ ਉਹਨਾਂ ਦੀ ਕਿੱਡੀ ਸਾਰੀ ਟੀਮ ਬੈਠੀ ਆ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਕਿੰਨੀ ਕੁ ਡਿਫੈਂਸ ਤੇ ਜਾਂ ਮੁਲਕਾਂ ਦੀ ਗੱਲਬਾਤ ਹੁੰਦੀ ਹੋਊਗੀ। ਇਸ ਤੋਂ ਬਿਨਾਂ ਨਿਊਜ਼ੀਲੈਂਡ ਦਾ ਪ੍ਰਾਈਮ ਮਿਨਿਸਟਰ ਗਿਆ ਤੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਗੁਰਦੁਆਰਾ ਸਾਹਿਬ ਗਏ। ਬਾਅਦ ਦੇ ਵਿੱਚ ਨਿਊਜ਼ੀਲੈਂਡ ਖਬਰਾਂ ਉੱਥੇ ਫੈਲਾਈਆਂ ਗਈਆਂ ਵੀ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਕਿਹਾ ਵੀ ਜੋ ਸਿੱਖ ਬਾਹਰ ਬੈਠੇ ਰੌਲਾ ਪਾਉਂਦੇ ਆ ਖਾਲਿਸਤਾਨ ਦਾ, ਇਹਨਾਂ ਨੂੰ ਚੁੱਪ ਕਰਾਇਆ ਜਾਵੇ। ਤੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਕੁਐਸਚਨ ਪੁੱਛਿਆ ਗਿਆ ਉੱਥੇ ਦੇ ਹੀ ਨਿਊਜ਼ੀਲੈਂਡ ਦੇ ਇੱਕ ਪੱਤਰਕਾਰ ਵੱਲੋਂ ਇੰਡੀਆ ਦੇ ਵਿੱਚ ਵੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ। ਉਹ ਕਹਿੰਦੇ ਵੀ ਅਸੀਂ ਇੰਡੀਆ ਦੀ ਸੋਵਰਨਟੀ ਦੇ ਹੱਕ 'ਚ ਆ, ਪਰ ਮੇਰੇ ਦੇਸ਼ ਦੇ ਵਿੱਚ ਜੇ ਕੋਈ ਬੋਲਦਾ ਆ ਉੱਥੇ ਆਜ਼ਾਦੀ ਆ ਹਰ ਇੱਕ ਨੂੰ ਬੋਲਣ ਦੀ।
ਸੋ ਉਹਨਾਂ ਨੇ ਸ਼ਰੇਆਮ ਕਹਿਤਾ ਵੀ ਮੈਂ ਉੱਥੇ ਨਹੀਂ ਕੋਈ ਰੋਕ ਸਕਦਾ ਹੈਗਾ। ਜੋ ਖਬਰਾਂ ਆ ਰਹੀਆਂ, ਇੰਡੀਆ ਨੂੰ ਅੱਜ ਦੀ ਡੇਟ 'ਚ ਪਾਕਿਸਤਾਨ ਜਾਂ ਚਾਈਨਾ ਤੋਂ ਖਤਰਾ ਨਹੀਂ ਲੱਗਦਾ, ਸਿੱਖਾਂ ਤੋਂ ਖਤਰਾ ਲੱਗਦਾ ਹੈਗਾ। ਤੁਸੀਂ ਅੰਦਾਜ਼ਾ ਲਾ ਲਓ ਵੀ ਸੋ ਤਾਂ ਹੀ ਜਿਹੜੀਆਂ ਤਰਲੋ ਮੱਛੀ ਹੋਏ ਪਏ ਆ ਵੀ ਕਿੱਦਾਂ ਜਿਹੜੇ ਇਹਨਾਂ ਦੀਆਂ ਗੁੱਡ ਚੀਜ਼ਾਂ ਦੇ ਵਿੱਚ ਆਈਏ ਵੀ ਆਪਣਾ ਕੰਮ ਇਹਨਾਂ ਨੇ ਕਿੱਦਾਂ ਕਰਾਉਣਾ ਹੈ। ਜੀ ਸਿੱਖਾਂ ਨੂੰ ਬਿਲਕੁਲ ਜਿਹੜੇ ਵਧੀਆ ਕੰਮ ਕਰਦੇ ਰਹਿਣਾ ਚਾਹੀਦਾ, ਜਿੱਥੇ ਵੀ ਨੈਚੁਰਲ ਡਿਜ਼ਾਸਟਰ ਆਉਂਦੇ ਆ ਹੈਲਪ ਕਰਨੀ ਚਾਹੀਦੀ ਆ, ਤੇ ਕਿਤੇ ਵੀ ਕਿਸੇ ਵੀ ਮਿਨੋਰਿਟੀ ਦੇ ਨਾਲ ਧੱਕਾ ਹੁੰਦਾ, ਕਿਸਾਨਾਂ ਨਾਲ ਧੱਕਾ ਹੁੰਦਾ, ਹਰ ਜਗ੍ਹਾ ਕਿਸੇ ਵੀ ਮੁਲਕ 'ਚ ਹੁੰਦਾ ਆ, ਸਾਥ ਦਿੰਦੇ ਰਹਿਣਾ ਚਾਹੀਦਾ ਜੀ। ਤੇ ਅਲਰਟ ਵੀ ਰਹਿਣਾ ਚਾਹੀਦਾ ਵੀ ਕਿੱਥੇ ਕਿਹੜੀਆਂ ਜਿਹੜੀਆਂ ਉਹ ਚੱਲ ਰਹੀਆਂ ਆ, ਤਾਂ ਜੋ ਬਾਅਦ ਦੇ ਵਿੱਚ ਆਪਾਂ ਪਛਤਾਈਏ ਨਾ, ਤੇ ਆਪਣੇ ਜਿਹੜੇ ਇਹ ਐਕਟਿਵਿਜ਼ਮ ਆ ਜਿਹੜਾ ਚੱਲ ਰਿਹਾ ਆ, ਆਪਣੀ ਗੱਲ ਨੂੰ ਪ੍ਰਚਾਰ ਦਾ ਜਿਹੜਾ ਕੰਮ ਜਿਹੜਾ ਉਹ ਚੱਲ ਰਿਹਾ ਆ, ਉਸ ਦੇ ਉੱਤੇ ਉਸੇ ਸ਼ਿੱਦਤ ਦੇ ਨਾਲ ਕੰਮ ਜਿਹੜਾ ਉਹ ਚੱਲਦਾ ਰਹਿਣਾ ਚਾਹੀਦਾ। ਇੱਕ ਜ਼ਰੂਰ ਬੇਨਤੀ ਕਰਨੀ ਆ ਰਾਜਕਨ ਵੀਸੀ ਜੀ, ਖਾਸ ਕਰਕੇ ਜਿਹੜੇ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਗ੍ਰੈਫਿਟੀ ਨੂੰ ਲੈ ਕੇ ਇਹ ਹਮੇਸ਼ਾ ਹੀ ਜਦੋਂ ਹੁੰਦਾ ਹੈਗਾ ਆ ਕਿਤੇ ਨਾ ਕਿਤੇ ਰੈਫਰੈਂਡਮ, ਤਾਂ ਉਸ ਏਰੀਏ ਦੇ ਵਿੱਚ ਮੰਦਿਰਾਂ ਦੇ ਉੱਤੇ ਗਲਤ ਲਿਖ ਦਿੱਤਾ ਜਾਂਦਾ ਆ। ਹਮੇਸ਼ਾ ਹੀ ਆਪਾਂ ਕਹਿੰਦੇ ਰਹਿੰਦੇ ਆ, ਹਰ ਇੱਕ ਸਿੱਖ ਕਿਸੇ ਨੂੰ ਵੀ ਦੁਨੀਆ ਦੇ ਨੂੰ ਪੁੱਛ ਲਓ ਵੀ ਤੂੰ ਕਿਸੇ ਧਰਮ ਦੇ ਬਾਰੇ ਆਹ ਕਹਿਣਾ ਚਾਹੁੰਦਾ, ਕੋਈ ਕਿਸੇ ਵੀ ਧਰਮ ਦੇ ਉਲਟ ਜਿਹੜੇ ਸਿੱਖ ਆ ਉਹ ਨਹੀਂ ਹੁੰਦੇ, ਕੋਈ ਵੀ ਦੁਨੀਆ ਦਾ ਧਰਮ ਹੋਵੇ। ਸੋ ਉਹ ਉਸ ਏਰੀਏ ਦੇ ਜਿਹੜੇ ਸਿੱਖ ਰਹਿੰਦੇ ਆ ਉਹਨਾਂ ਨੂੰ ਜ਼ਰੂਰ ਲੋਕਲ ਪੁਲਿਸ ਦੇ ਕੋਲ ਜਾਣਾ ਚਾਹੀਦਾ ਵੀ ਭਾਈ ਇਨਵੈਸਟੀਗੇਟ ਕਰੋ ਜਲਦੀ ਤੋਂ ਜਲਦੀ। ਹਮੇਸ਼ਾ ਜਿਹੜੀ ਆ ਬਦਨਾਮ ਕਰਨ ਦੀ ਕੋਸ਼ਿਸ਼, ਇਸ ਵਾਰੀ ਸਿੱਖਾਂ ਦਾ ਨਾਮ ਨਹੀਂ ਲਿਆ ਗਿਆ, ਪਰ ਬੇ ਏਰੀਏ ਦੇ ਵਿੱਚ ਜਦੋਂ ਵਾਪਰਿਆ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਇਲੈਕਟਡ ਆਫੀਸ਼ੀਅਲਸ ਨੇ ਵੀ ਕਿਹਾ ਵੀ ਜੀ ਇਹਦੇ ਵਿੱਚ ਇਹਨਾਂ ਦਾ ਹੱਥ ਆ। ਸੋ ਉਹ ਜ਼ਰੂਰ ਸਿੱਖਾਂ ਨੂੰ ਵੀ ਉੱਥੇ ਜਾ ਕੇ ਜਾਣਾ ਚਾਹੀਦਾ ਵੀ ਇਨਵੈਸਟੀਗੇਟ ਕਰੋ, ਤਾਂ ਕਿ ਐਕਸਪੋਜ਼ ਕੀਤਾ ਜਾ ਸਕੇ, ਜਿਸ ਤਰ੍ਹਾਂ ਆਸਟ੍ਰੇਲੀਆ 'ਚ ਐਕਸਪੋਜ਼ ਹੋਏ ਸੀ ਵੀ ਭਈ ਇਹ ਤਾਂ ਆਪ ਹੀ ਜਿਹੜਾ ਲਿਖਣ ਲੱਗੇ ਹੋ ਸੀ, ਤਾਂ ਕਿ ਦੁਨੀਆ ਦੇ ਵਿੱਚ ਜੋ ਬਦਨਾਮ ਕਰਨ ਦੀ ਕੋਸ਼ਿਸ਼ ਆ ਉਸ ਨੂੰ ਕਲੀਅਰ ਕੀਤਾ ਜਾ ਸਕੇ। ਜੀ ਹੁਣ ਲੈਂਦੇ ਜੀ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।